हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। किद्दां जी सारे वीर। उम्मीद करदा कि तुसीं सारे वधिया होवोगे। मालक जी साਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਜੀ ਆਇਆਂ ਨੂੰ ਕਹਿੰਦੇ ਆ ਜੀ ਇਸ ਵੀਡੀਓ ਦੇ ਵਿੱਚ। ਸਤ ਬਿਸਮਿल्ला। ਅੱਜ ਅਸੀਂ ਜਿਹੜੇ ਟੌਪਿਕ ਦੇ ਉੱਤੇ ਗੱਲ ਕਰਨ ਲੱਗੇ ਆ ਨਾ, ਇਹ ਟੌਪਿਕ ਬੜਾ ਹਸਾਸ ਜਿਹਾ ਰਾਣਾ ਸਾਹਿਬ ਤੇ ਬੜੀ ਦੇਰ ਦਾ ਚੱਲਿਆ ਆ ਰਿਹਾ। ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਗੱਲ ਵੀ ਕੀਤੀ ਹੋਈ ਆ ਤੇ ਦਿਲੀ ਤਕਲੀਫ ਜੀ ਹੁੰਦੀ ਆ ਜਦੋਂ ਕੋਈ ਬੰਦਾ ਇਵੇਂ ਦੀ ਕੋਈ ਗੱਲ ਸੁਣਦਾ। ਸਿਆਣਿਆਂ ਦੀ ਮਿਸਾਲ ਬਣੀ ਹੋਈ ਆ ਵੀ ਜੇ ਲਾਲਚ ਹੈ ਤਾਂ ਠੱਗਾਂ ਦੀ ਮੌਜ ਬਣੀ, ਤੇ ਠੱਗਾਂ ਦੀ ਮੌਜ ਲੱਗੀ ਹੋਈ ਰਹਿਣੀ ਹੈਗੀ ਆ। ਤੇ ਇਹ ਗੱਲ ਉਵੇਂ ਦੀ ਉਵੇਂ ਹੀ ਆ ਤੇ ਇਹ 100% ਇਹਦੇ ਵਿੱਚ ਇਹਨੂੰ 99% ਵੀ ਤੁਸੀਂ ਨਹੀਂ ਕਹਿ ਸਕਦੇ। ਬਹੁਤ ਸਾਰੇ ਗੱਲ ਕਰਨ ਦਾ ਮਕਸਦ ਇਹ ਹੈਗਾ ਵੀ ਸਾਡੇ ਇੱਥੇ ਤਾਂਦਲਿਆਂ ਵਾਲਾ ਜਿਹੜੀ ਸਾਡੀ ਤਹਿਸੀਲ ਹੈਗੀ ਆ ਨਾ, ਤੇ ਸਾਨੂੰ ਬੜਾ ਇਸ ਗੱਲ ਦਾ ਅਫਸੋਸ ਆ, ਬੜੀ ਦਿਲੀ ਤਕਲੀਫ ਹੈਗੀ ਆ ਵੀ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਪੈਸੇ ਆ ਨਾ ਰਾਣਾ ਸਾਹਿਬ ਉਹ ਰੁੜ ਗਏ। ਕਈਆਂ ਨੂੰ ਬਚ ਗਏ ਪਰ ਕਈਆਂ ਦੇ ਜਿਹੜਾ ਨਾ ਉਹ ਰੁੜ ਗਏ ਤੇ ਪੈਸੇ ਜਾਣ ਦੀ ਤਕਲੀਫ ਹੈਗੀ ਆ, ਕਿਉਂਕਿ ਮਾੜੇ ਬੰਦਿਆਂ ਨੇ ਨਾ ਜਨਾਬ ਜੀ ਉਹ ਪੈਸੇ ਲਾਏ ਹੋਏ ਸੀ। ਮੈਂ ਗੱਲ ਕਰ ਰਿਹਾ ਹੈਗਾ ਜੀ ਇਹ ਜਿਹੜੀਆਂ ਐਪਸ ਚੱਲੀਆਂ ਹੋਈਆਂ ਟੈਕਸਿਸ ਹੋ ਗਈ ਜਾਂ ਪਹਿਲਾਂ ਚਲੀ ਗਈ ਸੀ ਰਾਣਾ ਸਾਹਿਬ NFT ਸੀ ਉਹਦਾ ਨਾਮ, ਆ ਪਿੱਛੇ ਜੀ ਜਿਹੜੀ ਗਈ ਆ। ਅੱਛਾ, NFT ਸੀ ਸ਼ਾਇਦ ਮੈਨੂੰ ਤਾਂ ਨਹੀਂ ਐਗਜ਼ੈਕਟਲੀ ਜਿਹੜਾ ਵਾ ਨਾ ਇਹਨਾਂ ਸਕੀਮਾਂ ਦੇ ਨਾਮਾਂ ਦਾ ਨਹੀਂ, ਲੇਕਿਨ ਮੈਨੂੰ ਤਰੀਕੇ ਵਾਰਦਾਤ ਦਾ ਪਤਾ ਵਾ। ਸਭ ਦਾ ਇੱਕੋ ਹੀ ਤਰੀਕਾ ਵਾਰਦਾਤ ਹੁੰਦਾ। ਇੰਜ ਲੱਗਦਾ ਵੀ ਬਣਾਈ ਵੀ ਇੱਕੋ ਹੀ ਬੰਦੇ ਨੇ ਹੁੰਦੀ। ਦੇਖੋ ਜੀ ਸਾਡੇ ਇੱਧਰ ਇਹ ਛੋਟੇ ਛੋਟੇ ਠੱਗ ਹੁੰਦੇ, 5000 ਠੱਗ ਲਿਆ, 10000 ਠੱਗ ਲਿਆ, ਜਿਆਦਾ ਜਿਆਦਾ ਕਿਸੇ ਕੋਲ ਮੱਝ ਗਾਂ ਠੱਗ ਕੇ ਕੋਈ ਲੈ ਗਿਆ ਹੈ, ਉਹ ਵੀ ਫਿਰ ਵੀ ਪਰੇ ਪੰਚਾਇਤਾਂ ਨਾਲ ਕੋਈ ਅੱਧੇ ਪਚੱਧੇ ਕੁਛ ਨਾ ਕੁਛ ਮੋੜਿਆ ਜਾਂ ਚਲੇ ਗਏ, ਉਹ ਇੱਕ ਅੱਧੇ ਬੰਦੇ ਨਾਲ ਇਦਾਂ ਦਾ ਹੋ ਜਾਂਦਾ। ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੇ ਅਰਬਾਂ ਤੇ ਕਰੋੜਾਂ ਰੁਪਈਆ ਦਾ ਜਿਹੜਾ ਫਰਾਡ ਹੈ, ਤਾਂ ਤਾਂਦਲਿਆਂ ਵਾਲੇ ਦੀ ਮੈਂ ਹਜ਼ਾਰਾਂ ਦੀ ਗੱਲ ਕਰਦਾ, 6-7 ਹਜ਼ਾਰ ਬੰਦਾ ਜਨਾਬ ਉਹਦਾ ਜਿਹੜਾ ਪੈਸਾ ਨਾ ਜੀ ਉਹ ਗਬਨ ਹੋ ਗਿਆ, ਖੂਹ ਖਾਤੇ ਪੈ ਗਿਆ। ਇਹ ਬੜੀ ਤਕਲੀਫ ਦੀ ਗੱਲ ਆ। ਕੋਈ ਇਹ ਨਾ ਸਮਝੋ ਵੀ ਅਸੀਂ ਵੀਡੀਓ ਦੇਖਣ ਵਾਲੇ ਵੀ ਜਿਨ੍ਹਾਂ ਦੇ ਪੈਸੇ ਗਏ ਅਸੀਂ ਉਹਨਾਂ ਉੱਤੇ ਕੋਈ ਗੱਲ ਕਰਨ ਲੱਗੇ ਆ। ਅਸੀਂ ਤਾਂ ਇਸ ਐਪ ਤੇ ਗੱਲ ਕਰਨ ਲੱਗੇ ਆ, ਜਾਂ ਇਹਨਾਂ ਐਪ ਜਿਹੜੀਆਂ ਬਣੀਆਂ ਹੋਈਆਂ ਇਹਨਾਂ ਦੇ ਉੱਤੇ ਗੱਲ ਕਰਨ ਲੱਗੇ ਹੋਏ ਆ। ਇਹ ਇਹਨਾਂ ਨੂੰ ਮਸ਼ਹੂਰੀ ਦਾ ਪਲੇਟਫਾਰਮ ਵੀ YouTube ਹੀ ਆ। ਇਵੇਂ ਹੀ ਆ ਨਾ ਜੀ। ਹਾਂ, ਸੋਸ਼ਲ ਮੀਡੀਆ, ਸੋਸ਼ਲ ਇਹਦੇ ਚ WhatsApp ਗਰੁੱਪਾਂ 'ਚ ਕਰਦੇ ਆ, Facebook ਤੇ ਕਰਦੇ ਆ, YouTube ਤੇ ਕਰਦੇ ਆ, ਮੁਖਤਲਿਫ ਜਗ੍ਹਾ ਤੇ ਯਾਨੀ ਕਿ ਇਹਨਾਂ ਦਾ ਨਾ ਤਰੀਕਾ ਕਾਰ ਹੁੰਦਾ ਵਾ। ਤੇ ਰਾਣਾ ਸਾਹਿਬ ਮੈਂ ਤੁਹਾਡੇ ਤੋਂ ਇਹ ਪੁੱਛੂੰਗਾ ਵੀ ਜਿੱਦਾਂ ਤੁਸੀਂ ਕਿਹਾ ਮੈਨੂੰ ਇਹ ਪਤਾ ਹੈਗਾ ਵੀ ਇਹ ਕਿੱਦਾਂ ਹੁੰਦਾ, ਕਿੱਦਾਂ ਇਹ ਗੱਲ ਕਰੋ ਵੀ ਇਹ ਹੁੰਦਾ ਕਿੱਦਾਂ ਹੈ ਪਹਿਲਾਂ। ਅੱਛਾ, ਪਹਿਲੇ ਤੇ ਇਹ ਗੱਲ ਮੈਂ ਕਰਾਂਗਾ, ਕਹਿੰਦੇ ਪਹਿਲੇ ਪੁਰਾਣੇ ਦੌਰ 'ਚ ਨਾ ਐਸੀ ਵੀ ਕਹਿੰਦੇ ਬਨਾਰਸੀ ਠੱਗ, ਬਨਾਰਸ ਦੇ ਠੱਗ। ਹੁਣ ਤਾਂ ਵਿਚਾਰੇ ਬਨਾਰਸ ਦੇ ਠੱਗ ਤਾਂ ਬੜੇ ਸ਼ਰੀਫ ਜਿਹੇ ਨਜ਼ਰ ਆਉਂਦੇ ਆ। ਪੁਰਾਣੇ ਤਾਂ ਬਨਾਰਸ ਦੇ ਠੱਗ ਵੀ ਫਿਰ ਦੂਸਰੀ ਮੈਂ ਗੱਲ ਜਿੱਦਾਂ ਕੀਤੀ ਹੈ, ਕਿਸੇ ਨੇ ਮੱਝ ਗਾਂ ਬੱਕਰੀ ਠੱਗ ਲਈ ਹੈ ਸਾਡੇ ਤੇ ਆ ਜਿਹੜਾ ਅੰਗਰੇਜ਼ ਆ ਇਹ ਤਾਂ ਠੱਗ ਵੀ ਬਹੁਤ ਵੱਡਾ ਜੀ। ਇਹਨਾਂ ਦਾ ਅਸਲ ਚ ਕਮਾਲ ਜਿਹੜਾ ਹੁੰਦਾ ਨਾ, ਇਹਦਾ ਪਤਾ ਹੀ ਨਹੀਂ ਬਾਅਦ ਚ ਪਤਾ ਲੱਗਦਾ ਹੈ ਕਿ ਕਿਆ ਰੌਲਾ ਜਿਹੜਾ ਵਾ ਨਾ ਹੈ। ਅਰੇ ਪਤਾ ਨਹੀਂ ਤਰੀਕਾ ਵਾਰਦਾਤ ਦਾ। ਇਹ ਦੇਖ ਲਓ ਕਿ ਮੈਂ ਨੈਟ ਤੇ ਸਰਚ ਕਰ ਰਿਹਾ ਸੀ ਵੀ ਇਹ ਹੁਣ ਨਾ ਅਕਤੂਬਰ ਦੇ ਆਖਰੀ ਦਿਨ ਆ ਨਿਊਜ਼ੀਲੈਂਡ ਚ ਨਾ ਮਈ ਚ ਸਕੀਮ ਜਿਹੜੀ ਆ ਨਾ ਫੜੀ ਆ। ਇਹ ਉਹੀ ਆ ਹੈ ਇਹ ਰਾਣਾ ਸਾਹਿਬ, ਇਹ ਜਿਹੜੀ ਟੈਕਸ ਆ ਨਾ ਇਹ ਹੈ ਵੀ ਉਹ ਨਿਊਜ਼ੀਲੈਂਡ ਦੇ ਉੱਥੋਂ ਹੀ ਇਹ ਸ਼ੁਰੂ, ਉੱਥੇ WhatsApp ਗਰੁੱਪਾਂ ਚ ਇਹ ਫੜੀ ਸੀ। ਹਾਂ, ਉੱਥੇ ਯਾਨੀ ਕਿ ਉਦੋਂ ਗੌਰਮੈਂਟ ਨੇ ਯਾਨੀ ਕਿ ਜਿਹੜਾ ਲਿਆ। ਲੇਕਿਨ ਦੇਖ ਲਓ ਕਿ ਮੈਂ ਹੈਰਾਨ ਹੁੰਨਾ ਕਿ ਲੋਕ ਨਾ ਹਰ ਟਾਈਮ ਆਉਂਦਾ ਕਿ ਕਿਸੇ ਬੰਦੇ ਨੇ ਯਾਨੀ ਕਿ ਜਿਹੜਾ ਵਾ ਨਾ ਵੀ ਜਿਹੜੇ ਹੈ ਇਹਨੇ ਨਹੀਂ ਸਰਚ ਕੀਤਾ ਵੀ ਇਹ ਤਾਂ ਪਹਿਲੇ ਹੀ ਯਾਨੀ ਕਿ ਜਿਹੜਾ ਨਾ ਫਰਾਡ ਹੋ ਚੁੱਕਿਆ ਵਾ। ਤੇ ਅਸਲ ਚ ਉਹੀ ਤਰੀਕਾਕਾਰ ਹੈ ਜਿਸ ਤਰ੍ਹਾਂ ਡਬਲ ਸ਼ਾਹ ਵਾਲਾ ਨਹੀਂ ਸੀ ਵੀ ਲਿਆਓ ਤੇ ਤੁਹਾਡੇ ਜੀ ਮਹੀਨੇ ਬਾਅਦ ਡਬਲ ਕਰ ਦਿੰਦੇ ਆ, 2 ਮਹੀਨੇ ਬਾਅਦ ਡਬਲ ਕਰ ਦਿੰਦੇ। ਹੁੰਦਾ ਇਹੀ ਆ ਕਿ ਤੁਸੀਂ ਮੈਨੂੰ ਦੇ ਦਿੱਤਾ, ਨਹੀਂ ਜੀ ਮੈਨੂੰ ਕਾਹਨੂੰ ਦੇਣਾ, ਤੁਸੀਂ ਨਹੀਂ ਤੁਹਾਨੂੰ ਹੀ ਦੇਤਾ, ਤੁਸੀਂ ਕਿ ਉਹਨੂੰ ਦੇ ਦਿੱਤਾ ਬੰਦੇ ਨੂੰ 5000 ਰੁਪਇਆ ਹੈ। ਤੇ ਬਾਅਦ ਜਦੋਂ ਤੁਹਾਡਾ ਮਹੀਨਾ ਜਾਂ 2 ਮਹੀਨੇ ਪੂਰੇ ਹੋਏ, ਉਹ ਮੈਂ ਆ ਗਿਆ, ਉਹ ਮੇਰਾ ਪੈਸਾ, ਮੇਰੇ ਵਾਲੇ ਪੈਸਿਆਂ ਚ ਤੁਹਾਨੂੰ ਮੁਨਾਫਾ ਦੇ ਦਿੱਤਾ ਹੈ। ਉਹ ਜਦੋਂ ਕੋਈ ਹੋਰ ਅਗਲਾ ਬੰਦਾ ਆ ਗਿਆ ਉਹਦੇ ਪੈਸਿਆਂ ਤੋਂ ਚੱਕ ਕੇ ਮੈਨੂੰ ਦੇ ਦਿੱਤੇ। ਫਿਰ ਲਾਲਚ ਹੁੰਦਾ ਨਾ, ਲਾਲਚ ਇਹ ਹੁੰਦਾ ਵਾ ਕਿ ਲੋਕੀ 100 ਚੋਂ ਨਾ 90 ਬੰਦੇ ਪੈਸੇ ਨਹੀਂ ਕਢਾਉਂਦੇ। ਉਹਨਾਂ ਦਾ ਖਿਆਲ ਹੁੰਦਾ ਬੜੀ ਤੇਜ਼ੀ ਨਾਲ ਡਬਲ ਹੋ ਰਹੇ ਆ ਵੀ ਯਾਰ ਇਹ ਲੱਖ ਆ, 2 ਲੱਖ 4 ਲੱਖ ਤਾਂ ਕਰੋੜਪਤੀ ਹੋ ਜਾਣਾ ਹੈ। ਉਹ ਬਹੁਤ ਘੱਟ ਪੈਸੇ ਕਾਗਜ਼ਾਂ 'ਚ ਪੈਸਾ ਯਾਨੀ ਕਿ ਜਿਹੜਾ ਜਿਹੜੇ ਬੰਦੇ ਸ਼ੁਰੂ ਦੇ ਵਿੱਚ ਲਾਉਂਦੇ ਆ ਨਾ, ਫਰਜ਼ ਕਰੋ ਐਪ ਚੱਲੀ ਆ
ਉਹਨਾਂ ਨੇ ਲਾਤੇ। ਉਹਨਾਂ ਦੇ ਤਾਂ ਰਾਣਾ ਸਾਹਿਬ ਉਹ ਜਦੋਂ ਦੇਖੋ ਇਸ ਐਪ ਦਾ ਥੋੜਾ ਜਿਹਾ ਮੈਂ ਤੁਹਾਨੂੰ ਉਹ ਦੱਸ ਦਵਾਂ, ਬਹੁਤ ਸਾਰੇ ਸਾਡੇ ਦੋਸਤ ਵੀਰ ਆ ਉਹਨਾਂ ਨੂੰ ਪਤਾ ਨਹੀਂ ਹੋਣਾ, ਤੁਸੀਂ 4-5 ਹਜ਼ਾਰ ਵਾਲੀ ਗੱਲ ਕੀਤੀ ਆ, ਇਹਦੇ ਤੇ ਲੱਗਦਾ ਸੀ ਜੀ ਘੱਟ ਤੋਂ ਘੱਟ ਰੁਪਈਆ $800। ਹਾਂ ਨਹੀਂ ਮੈਂ ਤਾਂ ਵੈਸੇ ਗੱਲ ਕਰ ਰਿਹਾ ਵਾਂ, ਇਹਦੇ 'ਚ ਤਾਂ ਮੁਖਤਲਿਫ ਯਾਨੀ ਕਿ ਜਿਹੜਾ ਵਾ ਨਾ ਉਹ ਕੋਈ ਡਾਲਰਾਂ ਵਾਲੀ ਗੇਮ ਆ, ਕੋਈ $300, ਕੋਈ $500, ਕੋਈ $900। ਤੇ ਇਹਦੇ 'ਚ ਇਹੀ ਯਾਨੀ ਕਿ ਤਰੀਕਾ ਕਾਰ ਚੱਲਦਾ। ਇਹਦੇ 'ਚ ਹੁੰਦਾ ਕਿ ਜਦੋਂ ਫਿਰ ਬਹੁਤ ਸਾਰੇ ਲੋਕ ਨਾ ਜਿਹੜੇ ਆ ਜਾਂਦੇ ਆ, ਜਦੋਂ ਐਨ ਪਤਾ ਲੱਗਦਾ ਵੀ ਹੁਣ ਨਾ ਯਾਨੀ ਕਿ ਜਿਸ ਤਰ੍ਹਾਂ ਨਹੀਂ ਹੁੰਦਾ ਫੰਦੀ ਲਾਈ ਹੁੰਦੀ ਦਾਣੇ ਦੇ, ਜਦੋਂ ਚਿੜੀਆਂ ਬਹੁਤ ਸਾਰੀਆਂ ਆ ਜਾਂਦੀਆਂ ਨਾ ਇੰਜ ਖਿੱਚ ਲੈਂਦੇ ਟੋਕਰਾ ਡਿੱਪੇ ਜਾਂਦਾ। ਰਾਣਾ ਸਾਹਿਬ AI ਦਾ ਦੌਰ ਆ, ਹਾਂ ਉਹਨਾਂ ਨੇ ਇੱਕ ਲਿਮਟ ਸੈੱਟ ਕਰਤੀ ਹਾਂ ਵੀ ਸਾਡੇ ਜਦੋਂ ਐਨੇ ਟ੍ਰਿਲੀਅਨ ਡਾਲਰ ਹੋ ਜਾਣ ਜਾਂ ਐਨੇ ਮਿਲੀਅਨ ਡਾਲਰ ਹੋ ਜਾਣ ਨਾ, ਜਦੋਂ ਇਹਨੂੰ ਜਾ ਕੇ ਛੱਤ ਨੂੰ ਲੱਗੇ ਨਾ ਉਹ ਤੇ ਐਪ ਜਿਹੜੀ ਉਸ ਟਾਈਮ ਕਲੋਜ਼ ਅਸਲ 'ਚ ਇਹ ਅੱਛਾ ਨਾ, ਇਹ ਸਾਡਾ ਤਾਂ ਚਲੋ ਇੱਥੇ ਯਾਨੀ ਕਿ ਜਹਾਲਤ ਆਨਵਰਡ, ਇਹ ਹੁਣ ਅਮਰੀਕਾ ਵਰਗੇ ਨਾ ਪੜ੍ਹੇ ਲਿਖੇ ਤੇ ਤਰੱਕੀ ਯਾਫਤਾ ਮੁਲਕ 'ਚ ਜਨਾਬ ਕੋਈ ਲਾਟਰੀ ਜਿਹੜੀਆਂ ਵਾ ਨਾ ਉਹ $100 ਅਰਬ ਤੋਂ ਉੱਪਰ ਦੀਆਂ ਲਾਟਰੀਆਂ ਵਾ, ਜਿਹਦੇ 'ਚ 3 ਕਿਸਮ ਦੀਆਂ ਲਾਟਰੀਆਂ ਹੁੰਦੀਆਂ। ਕੁਛ ਇਹ ਹੁੰਦਾ ਕਿ ਉਹ ਕੁੜਾਂਦਾਜ਼ੀ ਹੁੰਦੀ ਆ, ਕੁਛ ਹੁੰਦਾ ਸਕ੍ਰੈਚ ਕਰੋ ਕੁਛ ਤੁਹਾਨੂੰ ਯਾਨੀ ਕਿ ਮਿਲੇਗਾ, ਕੁਛ ਹੁੰਦਾ ਕੁਇਜ਼ਾਂ ਵਗੈਰਾ ਦੀ ਸ਼ਕਲ 'ਚ। ਤੇ ਸਕ੍ਰੈਚ ਵਾਲੇ ਦੀ ਨਾ ਜ਼ਿਆਦਾ ਵਾ, ਉਹ ਕੋਈ ਮੁਖਤਲਫ ਯਾਨੀ ਕਿ ਇਹ $2 ਤੋਂ $5 ਜਾਂ $1 ਤੋਂ $10 ਤੱਕ ਇੰਨਾ ਕਿ ਨਾ। ਔਰ ਇਹਦੇ 'ਚ 22 ਸਾਲ ਤੋਂ 20 ਤੋਂ 40 ਸਾਲ ਵਾਲੇ, 22 ਤੋਂ 39 ਸਾਲ ਵਾਲੇ ਜ਼ਿਆਦਾਤਰ ਲੋਕ ਮਾੜੇ ਲੋਕ। ਅਮਰੀਕਾ 'ਚ ਇਹ ਸੂਰਤ ਹਾਲ ਆ ਕਿ ਕੋਈ $330 ਜਿਹੜਾ ਵਾ ਨਾ ਇੱਕ ਬੰਦਾ ਐਵਰੇਜ ਜਿਹੜਾ ਨਾ ਲਾਉਂਦਾ ਵਾ। ਇਹ ਉਹ ਬੰਦੇ ਆ ਜਿਨ੍ਹਾਂ ਕੋਲ ਕਿਸੇ ਐਮਰਜੈਂਸੀ ਲਈ $400 ਕੋਈ ਨਹੀਂ ਹੁੰਦਾ। ਸਾਡੇ ਵੀ ਇੱਥੇ ਤੁਸੀਂ ਦੇਖ ਲਓ ਕਿ ਇਹ ਹੁਣ ਜਿਸ ਤਰ੍ਹਾਂ ਕੋਈ 90,000 ਦੀ ਸਕੀਮ ਆ, ਹੁਣ ਐਮਰਜੈਂਸੀ ਲਈ ਲੋਕਾਂ ਕੋਲ $20,000 ਨਹੀਂ ਹੈ, $10,000 ਨਹੀਂ ਹੈ। ਯਾਰ ਡਿਲੀਵਰੀ ਕੇਸ ਫਸੇ ਰਹਿੰਦੇ ਆ, $5,000 ਨਹੀਂ ਹੁੰਦਾ ਹੈ ਕਿ ਉਹਨਾਂ ਨੂੰ ਨਾ ਹਸਪਤਾਲ ਲੈ ਜਾਣ। ਤੇ ਇੱਥੇ ਲੋਕਾਂ ਨੇ ਨਾ ਐਸਾ ਲਾਲਚ ਯਾਨੀ ਕਿ ਐਸੀ ਪੱਟੀ ਯਾਨੀ ਕਿ ਬਣ ਜਾਂਦੀ ਹੈ, ਲੋਕਾਂ ਨੇ ਸੋਨਾ ਵੇਚ, ਡੰਗਰ ਵੇਚ, ਕਿਸੇ ਕੋਲ ਉਧਾਰ ਫੜ ਹੋ, 100 ਠੱਗੀਆਂ ਯਾਨੀ ਕਿ ਜਿਹੜੀਆਂ ਨਾ ਕਰਕੇ ਤੇ ਉਹ ਪੈਸੇ ਔਰ ਫਿਰ ਅੱਛਾ ਇੱਕ ਹੋਰ ਆ, ਇਹ ਜਿਸ ਤਰ੍ਹਾਂ ਉਹ ਨਹੀਂ ਹੁੰਦਾ ਵੀ ਸਾਇਲੈਂਟ ਕਿਲਰ, ਇਹ ਪਤਾ ਨਹੀਂ ਲੱਗਦਾ ਹੈ। ਨਸ਼ੇ ਵਾਲੇ ਤਾਂ ਫੜੇ ਜਾਂਦੇ ਆ ਨਾ ਕਿ ਉਹ ਯਾਰ ਉਹਦੀ ਸ਼ਕਲ ਆ ਇਸ ਤਰ੍ਹਾਂ ਦੀ, ਉਹ ਨਸ਼ਈ ਆ ਇਹ ਬੰਦੇ ਯਾਨੀ ਕਿ ਤੁਹਾਡੇ ਨਾਲ ਬੰਦਾ ਜਿਹੜਾ ਵਾ ਨਾ ਉਹਨੇ ਖਾਤਾ ਖੋਲ੍ਹਿਆ, ਤੁਹਾਨੂੰ ਨਹੀਂ ਪਤਾ ਲੱਗਣਾ ਹੈ ਵੀ ਉਹ ਬੰਦੇ ਨੇ ਇਹ ਕੰਮ ਸ਼ੁਰੂ ਕੀਤਾ ਹੈ। ਜਦੋਂ ਭੱਜਦੀਆਂ ਨਾ ਫਿਰ ਉਹ ਕਿਸੇ ਬੰਦੇ ਕੋਲ ਦੱਸਦੇ ਆ ਤੇ ਫਿਰ ਉਹ ਪਤਾ ਲੱਗਦਾ ਕਿ ਯਾਰ ਇਹ ਬੰਦਾ ਵੀ ਸੀ, ਇਹ ਬੰਦਾ ਵੀ ਸੀ। ਔਰ ਇੰਨੇ ਅੱਛਾ ਕਈ ਵਾਰੀ ਨਾ ਮੈਂ ਦੇਖਿਆ ਕਿ ਐਵੇਂ ਮਜ਼ਦੂਰ ਦਿਹਾੜੀ ਵਾਲੇ ਉਹ ਕਹਿੰਦੇ ਜੀ ਬਾਈ ਜੀ ਇਹ ਐਪ ਤੁਸੀਂ ਨਹੀਂ, ਮੈਂ ਕਿਹਾ ਭਾਈ ਮੇਰੇ ਇਹ ਸਭ ਫਰਾਡ ਹੁੰਦਾ ਵਾ, ਇਹ ਐਪਾਂ 'ਚ ਕਿਤੇ ਪੈਸਾ ਨਹੀਂ ਹੁੰਦਾ ਹੈ। ਤੇ ਇਹ ਲੋਕ ਜਿਹੜੇ ਆ ਨਾ ਬਸ ਉਹੀ ਨਹੀਂ ਰਾਣਾ ਸਾਹਿਬ ਜਿਨ੍ਹਾਂ ਦਾ ਬਣ ਜਾਂਦਾ, ਉਹ ਇਹ ਦੇਖੋ ਉਹਨਾਂ ਦਾ ਤਾਂ ਬਣ ਜਾਂਦਾ, ਉਹਨੇ ਤਾਂ ਕਹਿਣਾ ਵੀ ਮੇਰੇ ਬਣ ਗਿਆ। ਉਹ ਯਾਰ ਉਹਦੇ 'ਚ ਇਹੀ ਹੁੰਦਾ ਨਾ ਅਸਲ 'ਚ। ਇਹਦੀ ਰਾਣਾ ਸਾਹਿਬ ਜਿਹੜੀ ਜਿਹਨੂੰ ਤੁਸੀਂ ਕਹਿ ਲਓ ਵੀ ਆਪਾਂ ਕੀ ਕਹਿੰਦੇ ਆ ਉਹਨੂੰ, ਯਾਰ ਮੇਰੀ ਗੱਲ ਸੁਣ, ਤੈਨੂੰ ਦੱਸਿਆ ਨੇ ਫੰਦੀ ਵਾਲੀ, ਉਸ ਚਿੜੀਆਂ ਦਾਣਾ ਚੁੱਕ ਕੇ ਨਿਕਲ ਗਈਆਂ ਇਹ ਜਿਹੜੇ ਕੁਝ ਪੈਸੇ ਵੱਟ ਲੈਂਦੇ ਨੇ, ਉਹ ਚਿੜੀਆਂ ਜਿਹੜੀਆਂ ਦਾਣਾ ਚੁੱਕ ਕੇ ਨਿਕਲ ਗਈਆਂ ਪਰ ਜ਼ਿਆਦਾਤਰ ਚਿੜੀਆਂ ਜਿਹੜੀਆਂ ਨਾ ਹੋਰ ਦਾਣੇ ਦੇ ਚੱਕਰ 'ਚ ਰਾਣਾ ਸਾਹਿਬ ਜਿਹੜੀ ਆਖਰੀ ਚਿੜੀਆਂ ਨਾ ਆਖਰੀ ਉਹ ਫਸਦੀਆਂ, ਜਿਹੜੇ ਪਹਿਲੇ ਵਾਲੇ ਆ ਨਾ ਉਹ ਪੈਸੇ ਕਢਾਉਂਦੇ ਰਹਿੰਦੇ ਆ, ਉਹ ਵਿੱਚੋਂ ਕਢਾਉਂਦੇ ਰਹਿੰਦੇ। ਪਰ ਕਈ ਬਹੁਤ ਅਮੀਰ ਬਣਨ ਦੇ ਚੱਕਰ 'ਚ ਜਿਹੜੇ ਆ ਨਾ ਵਿੱਚੋਂ ਨਾਲੇਜ ਉਹਦੇ ਵਿੱਚ ਰੱਖੇ ਰੱਖਦੇ ਵੀ ਅੱਜ 2.5 ਹੋ ਗਿਆ, ਕੱਲ ਨੂੰ 5 ਹੋ ਜਾਊਗਾ, 5 ਤੋਂ ਬਾਅਦ 10 ਹੋ ਜਾਊਗਾ। ਤੇ ਇਹ ਅਸਲ 'ਚ ਬੁਨਿਆਦੀ ਤੌਰ ਤੇ ਨਾ ਇਹ ਸਾਈਕੀ ਹੈਗੀ ਹੈ ਖਾਬ ਵੇਚਣ ਦੀ। ਇਹ ਨਾ ਸਾਡੇ ਗਰੀਬ ਲੋਕ ਨੇ ਜਿਹੜੇ ਇਹ ਖਾਬ ਖਰੀਦਦੇ ਆ ਪੈਸੇ ਦੇ ਕੇ। ਜਿਸ ਤਰ੍ਹਾਂ ਜਦੋਂ ਲਾਟਰੀ ਵਗੈਰਾ ਦਾ ਨਾ ਜਿਹੜਾ ਹੁੰਦਾ, ਉਹ ਲੈ ਲਿਆ ਟਿਕਟ, ਫਿਰ 3 ਮਹੀਨੇ ਜਾਂ 6 ਮਹੀਨੇ ਨਾ ਜਾਂ ਮਹੀਨਾ ਜਿੰਨਾ ਵੀ ਟਾਈਮ ਉਹ ਫਿਰ ਖਾਬ ਦੇਖਦੇ ਰਹਿੰਦੇ ਅਮੀਰ ਹੋਣ ਦੇ। ਉਹ ਕੀਮਤ ਹੁੰਦੀ ਆ ਉਹ ਖਾਬ ਦੇਖਣ ਦੀ। ਅਰੇ ਉਹ ਖਾਬ ਹੁੰਦੇ ਜਿਨ੍ਹਾਂ ਦੀ ਕੋਈ ਤਬੀਰ ਨਹੀਂ ਹੁੰਦੀ ਹੈ। ਔਰ ਇਹਦੇ ਤੇ ਫਿਰ ਆ ਜਿਹੜੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਪੈਸੇ ਡੁੱਬ ਜਾਂਦੇ ਆ ਨਾ, ਬਹੁਤ ਬੁਰੇ ਅਸਰਾਤ, ਫੈਮਲੀਆਂ ਦੇ ਬ੍ਰੇਕਅਪ ਹੋ ਜਾਂਦੇ ਆ, ਬੰਦੇ ਹਾਰਟ ਅਟੈਕ ਨਾਲ ਮਰ ਜਾਂਦੇ ਆ, ਖੁਦਕਸ਼ੀਆਂ ਕਰ ਲੈਂਦੇ ਆ। ਜਿਹੜੀ ਪਿਛਲੀ ਐਪ GCNG ਔਰ ਅੱਛਾ ਇਹਦੇ ਤੇ ਨਾ ਹੋਰ ਮਸਲਿਆਂ ਤੇ ਬੜਾ ਯਾਨੀ ਕਿ ਨਾ ਜਿਹੜਾ ਵਾ ਹੁੰਦਾ ਵਾ ਇਹ ਹੁਣ ਅਸਲ 'ਚ ਇਹਦੇ 'ਚ ਜਿਹੜਾ ਨਾ ਇੱਕ ਆ ਚੱਲ ਗਿਆ ਨਾ ਸਿਸਟਮ ਆਨਲਾਈਨ ਵਾਲਾ। ਆਨਲਾਈਨ ਵਾਲੇ 'ਚ ਕਹਿੰਦੇ ਵੀ 2024 ਨਾ ਗਲੋਬਲੀ
ਕੋਈ ਆਨਲਾਈਨ ਲਾਟਰੀ ਜਿਹੜੀ ਹੈ ਨਾ ਕੋਈ 31 ਅਰਬ ਡਾਲਰ ਦੀ ਯਾਨੀ ਕਿ ਜਿਹੜਾ ਵਾ ਅੱਛਾ। ਹੁਣ ਪਾਕਿਸਤਾਨ ਦਾ ਦੇਖ ਲਓ ਵੀ 5-7 ਅਰਬ ਦਾ ਕਰਦਾ ਤੇ ਪਾਕਿਸਤਾਨ ਨੂੰ ਰੌਲਾ ਪਿਆ ਰਹਿੰਦਾ ਹੈ ਤੇ 30 ਅਰਬ ਡਾਲਰ ਯਾਨੀ ਕਿ ਜਿਹੜਾ ਵਾ ਨਾ ਇਹਦੇ ਤੇ ਉਹ ਫਿਰ ਆਨਲਾਈਨ ਵਿੱਚ ਫਿਰ ਬਿਲਕੁਲ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਹੈ ਕਿ ਕਿੱਥੋਂ ਹੈ ਕਿੱਥੇ ਨਹੀਂ ਹੈ ਤੇ ਉਹ ਬਸ ਇਸ ਤਰ੍ਹਾਂ ਹੀ ਫੰਦੀ ਲਾਈ ਰੱਖਦੇ ਆ ਨਵੇਂ ਤੋਂ ਨਵੇਂ ਜਿਹੜਾ ਵਾ ਨਾ ਪਰ ਇਹਦੇ ਚ ਯਾਰ ਇਹਨੂੰ ਫੜਨਾ ਬਹੁਤ ਮੁਸ਼ਕਿਲ ਆ ਕਿਉਂਕਿ ਇਹ ਪਤਾ ਹੀ ਨਹੀਂ ਹੈ ਬੰਦਾ ਕਿਹੜੀ ਜਗ੍ਹਾ ਤੋਂ ਇਹ ਕਰ ਰਿਹਾ ਵਾ ਹੈ ਹੁਣ ਇੱਕ ਬੰਦਾ ਦੇਖੋ ਨਾ ਉਹ ਕੋਈ ਛੋਟੇ ਜਿਹੇ ਜਜ਼ੀਰੇ 'ਚ ਹੈ ਉੱਥੇ ਉਹਨੇ ਫਿਰ ਇੱਕ ਕ੍ਰਿਪਟੋ ਨੇ ਹੋਰ ਕੰਮ ਆਸਾਨ ਕਰ ਦਿੱਤਾ ਯਾਨੀ ਕਿ ਜਿਹੜੀ ਮਨੀ ਟ੍ਰੇਲ ਹਾਂਜੀ ਉਹ ਪਹਿਲਾਂ ਜੀ ਜਿਹੜੀ ਕ੍ਰਿਪਟੋ ਦੇ ਵਿੱਚ ਨਾ ਕੋਈ ਕਰੰਸੀ ਜਿਹੜੀ ਆ ਉਹ ਆਪਣੇ ਨਾਲ ਰਜਿਸਟਰ ਕਰਾ ਕੇ ਨਾ ਜੀ ਉਹਨੂੰ ਉਹ ਕਰ ਲੈਂਦੇ ਆ ਉਸ ਤੋਂ ਬਾਅਦ ਉਹਦੇ ਵਿੱਚ ਹੀ ਪੈਸੇ ਮੰਗਾਉਂਦੇ ਆ ਜੀ ਕੋਈ ਬੈਂਕ ਅਕਾਊਂਟ ਨਹੀਂ ਇਹਦੇ ਵਿੱਚ ਇਸਤੇਮਾਲ ਹੁੰਦਾ ਵੀ ਕਿਧਰੋਂ ਕੋਈ ਇਹਦੀ ਸੁਰ ਜਿਵੇਂ ਤੁਸੀਂ ਕਿਹਾ ਵੀ ਪਤਾ ਲੱਗ ਸਕੇ ਤੇ ਰਾਣਾ ਸਾਹਿਬ ਇਹਦੀ ਜਿਹੜੀ ਮਸ਼ਹੂਰੀ ਆ ਨਾ ਉਹ ਬੰਦੇ ਹੀ ਕਰਦੇ ਆ ਉਹ ਕਿੱਦਾਂ ਕਰਦੇ ਵੀ ਉਹਨਾਂ ਨੇ ਨਾ ਜੀ ਬੰਦਿਆਂ ਨੂੰ ਅੱਗੇ ਟਾਸਕ ਦਿੱਤਾ ਹੁੰਦਾ ਮੈਂਬਰ ਬਣਾ ਉਹ ਫਿਰ ਨਾਲੇ ਉਹ ਵੈਸੇ ਵੀ ਹੁੰਦਾ ਝੂਠੇ ਹੁੰਦੇ ਜੀ ਮੈਂ ਇੰਨੇ ਕਮਾ ਲੇ ਸਾਰੀ ਗੱਲ ਜਦੋਂ ਮੈਂ ਮੈਂਬਰ ਬਣਾਣੇ ਸੱਚ ਵੀ ਹੋਵੇ ਮੈਂ ਕਹਿਣਾ ਵੀ ਮੈਂ ਕਢਾ ਲੇ ਇੱਕ ਵਾਰੀ ਕਢਾ ਲੇ ਮੈਂ ਅੱਗੇ ਆਪਣੇ ਕਿਉਂਕਿ ਲੱਗਦਾ ਬੰਦੇ ਨੂੰ ਫਸਦਾ ਬੰਦਾ ਮੈਂ ਤੁਹਾਨੂੰ ਕਹਿਣਾ ਵੀ ਰਾਣਾ ਯਾਰ ਆ ਲਾ ਪੈਸੇ ਤੇ ਉਹ ਜਦੋਂ ਉਹਦੇ 4 ਹੋ ਜਾਂਦੇ ਆ ਜਾਂ 5 ਹੋ ਜਾਂਦੇ ਆ ਉਹਦਾ ਰਾਣਾ ਸਾਹਿਬ ਉਹਨੂੰ ਅਲੱਗਾ ਤੋਂ ਉਹ ਲੱਭਦਾ ਵੀ ਅੱਛਾ ਇੱਕ ਹੋਰ ਇਹ ਜਿਹੜੀ ਹੈ ਨਾ ਇਨਵੈਸਟਮੈਂਟ ਵਾਲੀ ਇੱਕ ਸਾਦਾ ਜਿਹਾ ਹੋਰ ਹੁੰਦਾ ਵਾ ਉਹਦੇ ਚ ਹੁੰਦਾ ਜੀ ਤੁਸੀਂ $100 ਤੁਹਾਡੀ ਮੈਂਬਰਸ਼ਿਪ ਆ ਤੇ ਜੇ ਅੱਗੇ ਤੁਸੀਂ 3 ਬੰਦੇ ਹੋਰ ਲੈ ਆਓ ਨਾ ਤੇ ਉਹਨਾਂ ਦੇ ਫਿਰ ਤੁਹਾਨੂੰ $50 ਨਾਲ ਤੁਹਾਨੂੰ 150 ਮਿਲਦਾ ਉਹੀ ਗੱਲ ਕਰ ਰਿਹਾ ਨਾ ਜੀ ਤੇ ਤੁਹਾਨੂੰ ਯਾਨੀ ਕਿ ਜਿਹੜਾ ਨਾ ਨਹੀਂ ਉਹਦੇ ਚ ਇਹਦੇ ਚ ਤਾਂ ਇੱਕ ਹੈ ਨਾ ਕਿ ਜੀ ਤੁਹਾਨੂੰ ਮਹੀਨੇ ਦਾ ਇੰਨਾ ਰਿਟਰਨ ਮਿਲੇਗਾ ਜਾਂ ਡੇਲੀ ਇੰਨਾ ਰਿਟਰਨ ਮਿਲੇਗਾ ਉਹਦੇ ਚ ਸਿੱਧਾ ਜਾਂਦਾ ਵੀ ਤੁਸੀਂ ਬੇਵਕੂਫ ਬਣ ਗਏ ਆ ਤੁਸੀਂ ਹੋਰ 3 ਬੇਵਕੂਫ ਬਣਾਓ ਹਾਂਜੀ ਉਹਨਾਂ ਦੀ ਅੱਧੀ ਨਹੀਂ ਇਹਦੇ ਚ ਵੀ ਇਦਾਂ ਹੀ ਹੈ ਜੀ ਰਾਣਾ ਸਾਹਿਬ ਤੁਸੀਂ ਇੱਕ ਬੰਦਾ ਲਿਆਣਾ ਨਾ ਉਹਦੇ ਤੁਹਾਨੂੰ $20 ਉਹ ਤੁਹਾਡੇ ਅਕਾਊਂਟ ਚ ਪੈ ਜਾਣੇ ਆ 5-7 ਦਿਨ ਦਾ ਤੁਹਾਨੂੰ ਇੱਕ ਇਹ ਭੇਜਦੇ ਆ ਜਿੱਦਾਂ ਸਿਗਨਲ ਹੁੰਦਾ ਉਹ ਸਿਗਨਲ 5-7 ਫ੍ਰੀ ਲੱਭ ਜਾਂਦੇ ਆ ਉਹ ਫਿਰ ਇਸ ਤਰ੍ਹਾਂ ਜਿਹੜਾ ਉਸ ਤੋਂ ਪਿਛਲੇ ਨੇ ਬਣਾਇਆ ਹੁੰਦਾ ਉਹਨੂੰ ਵੀ ਹਿੱਸਾ ਜਾਂਦਾ ਯਾਨੀ ਕਿ ਇਹਨਾਂ ਨੇ ਇੱਕ ਚੇਨ ਇਦਾਂ ਦੀ ਬਣਾਈ ਹੋਈ ਆ ਨਾ ਵੀ ਜਿਹੜਾ ਬੰਦਾ ਉੱਤੇ ਸਾਰਿਆਂ ਤੋਂ ਉੱਤੇ ਵੀ ਬੈਠਾ ਨਾ ਜੀ ਉਹਨੂੰ ਵੀ ਕੁਛ ਨਾ ਕੁਛ ਪ੍ਰੋਫਿਟ ਜਾਂਦਾ ਵੀ ਉਹ ਪਰੇਸ਼ਾਨ ਨਾ ਹੋਵੇ ਵੀ ਇਹ ਚੱਲ ਰਿਹਾ ਕੰਮ ਅੱਛਾ ਦੇਖੋ ਦੁਨੀਆ ਦਾ ਇੱਕ ਅਸੂਲ ਆ ਕੋਈ ਵੀ ਕੰਮ ਜਿਹਦੇ ਚ ਮਿਹਨਤ ਨਹੀਂ ਨਾ ਹੈ ਉਹ ਫਰਾਡ ਆ ਉਹਦਾ ਰਿਵਾਰਡ ਨਹੀਂ ਹੈ ਕਿਉਂਕਿ ਤੁਹਾਨੂੰ ਕੁਛ ਕਰਿਆਂ ਤੋਂ ਹੀ ਕੁਛ ਮਿਲਣਾ ਜਿਹੜਾ ਇਹ ਅਸਲ ਚ ਜੂਏ ਦੀਆਂ ਨਾ ਮਾਡਰਨ ਕਿਸਮਾਂ ਵਾ ਹੈ ਜੂਏ ਚ ਕਿਆ ਕਰ ਕੁਛ ਵੀ ਨਹੀਂ ਕਰਦੇ ਹੈ ਉਹ ਇਸ ਕਰਕੇ ਜਿਹੜਾ ਕਿਉਂਕਿ ਬੰਦੇ ਨੇ ਜਿੱਥੇ ਵੀ ਕੋਈ ਨਾ ਕੋਈ ਸੋਲਿਡ ਕੰਮ ਕਰਨਾ ਨਾ ਹੈ ਉਹਦੇ ਚ ਹੈ ਹੁਣ ਦੇਖੋ ਨਾ ਜਿਸ ਤਰ੍ਹਾਂ ਸਟਾਕ ਐਕਸਚੇਂਜ ਆ ਉਹਦੇ ਸ਼ੇਅਰ ਖਰੀਦਣੇ ਉੱਥੇ ਅਗਰ ਕੰਪਨੀ ਫਾਇਦੇ 'ਚ ਜਾਂਦੀ ਆ ਤੇ ਤੁਹਾਨੂੰ ਪ੍ਰੋਫਿਟ ਮਿਲੇਗਾ ਕੰਪਨੀ ਲਾਸ 'ਚ ਜਾਂਦੀ ਆ ਤੁਹਾਨੂੰ ਖਸਾਰਾ ਹੋਏਗਾ ਯਾਨੀ ਕਿ ਉੱਥੇ ਮਿਊਚੁਅਲ ਫੰਡ ਆ ਜਿਸ ਤਰ੍ਹਾਂ ਉਹ ਅਗਰ ਪੈਸਿਆਂ ਦੀ ਇਨਵੈਸਟ ਉੱਥੇ ਪਿੱਛੇ ਯਾਨੀ ਕਿ ਰੈਗੂਲੇਟਰੀ ਅਥਾਰਟੀਆਂ ਹੁੰਦੀਆਂ ਵਾ ਇੰਨਾ ਲੰਬਾ ਇੰਤਜ਼ਾਰ ਕੌਣ ਕਰੇ ਹੁਣ ਦੇਖੋ ਤੁਸੀਂ ਸਟਾਕ ਵੈਸੇ ਤਾਂ ਗੱਲ ਇਹ ਹੈਗੀ ਆ ਅਗਰ ਕਿਸੇ ਨੇ ਕੰਮ ਕਰਨਾ ਹੋਵੇ ਨਾ ਜੀ ਕਿਸੇ ਵੀ ਮੁਲਕ ਦੇ ਉਹ ਆਪਣੀ ਸਟਾਕ ਐਕਸਚੇਂਜ 'ਚ ਸਰਮਾਇਆ ਲਾਵੇ ਉਹਦੇ ਵਿੱਚ ਹੁਣ ਉਹ ਗੱਲ ਉਹੀ ਆ ਜਾਂਦੀ ਹੈ ਵੀ ਉਹ ਥੋੜਾ ਜਿਹਾ ਲੌਂਗ ਟਰਮ ਕੰਮ ਆ ਬੰਦੇ ਅਮੀਰ ਹੋਣਾ ਚਾਹੁੰਦੇ ਰਹਿਣਾ ਜੀ ਦੂਜੇ ਚੌਥੇ ਦਿਨ ਅਸੀਂ ਵੀ ਵਿੱਚ ਸ਼ਾਮਲ ਹਾਂ ਨਹੀਂ ਹੁਣ ਤਾਂ ਬਲਕਿ ਬਹੁਤ ਸਾਰੇ ਜਿਨ੍ਹਾਂ ਨੂੰ ਨਹੀਂ ਚਲੋ ਉਹ ਮਿਊਚੁਅਲ ਫੰਡ 'ਚ ਪੈਸੇ ਲਾਉਂਦੇ ਆ ਕਿਉਂਕਿ ਉਹ ਜਿਹੜੇ ਮੈਨੇਜਰ ਹੁੰਦੇ ਆ ਤਜਰਬਾਕਾਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਤੇ ਸਰਮਾਇਆਕਾਰੀ ਕਰਨੀ ਆ ਉਹ ਯਾਨੀ ਕਿ ਪੈਸੇ ਚੰਗੇ ਰਾਣਾ ਸਾਹਿਬ ਇਦਾਂ ਦਾ ਵੀ ਕਿਧਰੇ ਕਰਨਾ ਕੋਈ ਟਰਸਟਡ ਜਗ੍ਹਾ ਤਾਂ ਹੋਵੇ ਨਾ ਜਿੱਥੇ ਤੁਹਾਨੂੰ ਇਹ ਤਾਂ ਪਤਾ ਹੋਵੇ ਵੀ ਤੁਹਾਡਾ ਸਰਮਾਇਆ ਚਲੋ ਤੁਹਾਨੂੰ ਪ੍ਰੋਫਿਟ ਨਹੀਂ ਆਇਆ ਤੁਹਾਡਾ ਅਸਲ ਦਰ ਤਾਂ ਮਹਿਫੂਜ਼ ਰਹੇ ਅਸਲ ਦਰ ਤਾਂ ਤੁਹਾਡਾ ਮਹਿਫੂਜ਼ ਰਵੇ ਨਾ ਜੀ ਨਾਲੇ ਕੋਈ ਰੈਗੂਲੇਟਰੀ ਅਥਾਰਟੀ ਤੋਂ ਬਗੈਰ ਜਿਹੜਾ ਵਾ ਨਾ ਇਹਦੇ 'ਚ ਦੇਖੋ ਨਾ ਇਹਦਾ ਹੈ ਹੀ ਨਹੀਂ ਕੋਈ ਪਤਾ ਹੀ ਨਹੀਂ ਹੈ ਤੁਹਾਨੂੰ ਇਹਨੂੰ ਕੌਣ ਚਲਾ ਰਿਹਾ ਕੌਣ ਹੈ ਇਹਦੇ ਪਿੱਛੇ ਉਂਝ ਤਾਂ ਦੇਖੋ ਰਾਣਾ ਸਾਹਿਬ ਉਹ WhatsApp ਦੇ ਉੱਤੇ ਜਿਹੜੇ ਉਹ ਅੰਗਰੇਜ਼ ਆ ਨਾ ਉਹ ਗੱਲਾਂ ਕਰਦੇ ਬੰਦੇ ਯਾਰ ਮੇਰੀ ਗੱਲ ਸੁਣ ਇਹ ਵੀ ਤੁਹਾਡੀ ਗਲਤਫਹਿਮੀ ਹੋਈਆਂ ਵੀ ਉਹ ਅੰਗਰੇਜ਼ ਆ ਹੈ ਉੱਥੇ ਕੋਈ ਸਾਜਾ ਮਾਜਾ ਜਿੰਨਾ ਵੀ ਬੈਠਾ ਹੋ ਸਕਦਾ ਵਾ AI ਵੀ ਹੋ ਸਕਦਾ AI ਵੀ ਹੋ ਸਕਦੀ ਕੁਝ ਵੀ ਹੋ ਸਕਦਾ ਹੁਣ AI ਵੀ ਤੁਹਾਡੇ ਹਰ ਗੱਲ ਦਾ ਜਵਾਬ ਦਿੰਦੀ ਹੈ ਇਹ ਤਾਂ ਗੱਲ ਨਹੀਂ ਹੈ ਤਾਂ ਇਦਾਂ ਹੀ ਆ ਲੇਕਿਨ ਉਹ ਹੁੰਦਾ ਨਾ ਵੀ ਪੱਕਾ ਕੰਮ ਆ ਸਾਡੇ ਲੋਕੀ ਕਹਿੰਦੇ ਨਾ ਅੰਗਰੇਜ਼ਾਂ ਦਾ ਕੰਮ ਪੱਕਾ ਪਰ ਰਾਣਾ ਸਾਹਿਬ ਮੈਨੂੰ ਬੜਾ ਅਫਸੋਸ ਹੋਇਆ ਵੀ ਬਹੁਤ ਸਾਰੇ ਸਾਡੇ ਜਿਹੜੇ ਗਰੀਬ ਭਰਾ ਸੀ ਨਾ ਸਾਡੀ ਜਿਹੜੀ ਤਾਂਦਲੇ ਵਾਲੀ ਤਹਿਸੀਲ ਹੈ ਨਾ ਜੀ ਇਹਦੇ ਵਿੱਚੋਂ ਜੀ 6 ਤੋਂ 7 ਹਜ਼ਾਰ ਬੰਦੇ ਦਾ ਨਾ ਜੀ ਪੈਸਾ ਔਰ ਕਈਆਂ ਦੇ ਪੈਸੇ ਤਾਂ ਰਾਣਾ ਤੁਹਾਡੀ ਗੱਲ ਤਾਂ ਨਾ ਵੀ 20 25 25 30 ਲੱਖ ਸੀ ਨਵਿਆਂ ਤੋਂ ਇਲਾਵਾ
ਅਰੇ ਇੱਕ ਹੋਰ ਗੱਲ ਮੈਂ ਤੁਹਾਨੂੰ ਕਰਾਂ, ਤੁਸੀਂ ਕਹਿ ਰਹੇ ਸੀਗੇ ਗਰੀਬ ਰਾਣਾ ਸਾਹਿਬ, ਇਹਦੇ ਵਿੱਚ ਉਹ ਤੁਹਾਡੇ ਵਾਲੀ ਗੱਲ ਤੇਰਾ ਵੀ ਨਾਲ ਬੈਠੇ ਬੰਦੇ ਦਾ ਨਹੀਂ ਪਤਾ ਵੀ ਕਿਹਨੇ ਲਾਏ ਹੋ ਸਕਦਾ ਤੂੰ ਵੀ ਲਾਏ ਹੁਣ, ਮੈਨੂੰ ਨਹੀਂ ਪਤਾ। ਇਹਦੇ ਵਿੱਚ ਤਾਂ ਜਾਂ ਮੈਂ ਲਾਏ ਹੋਏ ਹੋਣ, ਇਹਦੇ ਵਿੱਚ ਤਾਂ ਜਿਹੜਾ ਨਾ ਜੀ ਜਿਹੜੇ ਅਮੀਰ ਬੰਦੇ ਆ ਨਾ ਰਾਣਾ, ਉਹਨਾਂ ਨੇ 50 ਲੱਖ ਕਰੋੜ ਰੁਪਏ। ਅੱਛਾ ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਇਹਦੇ 'ਚ ਜਿਹੜੇ ਬੰਦਿਆਂ ਨੇ ਜ਼ਿਆਦਾ ਪੈਸੇ ਵੀ ਨਾ, ਉਹ ਵੀ ਬੁਨਿਆਦੀ ਤੌਰ ਤੇ ਉਹਨਾਂ ਕੋਲ ਨਾ ਕਿਸ ਤਰ੍ਹਾਂ ਉਹਨਾਂ ਨੇ ਬਿਜ਼ਨਸ ਵਗੈਰਾ ਦਾ ਨਹੀਂ, ਉਹਨਾਂ ਨੂੰ ਵੀ ਪੈਸਾ ਕੋਈ ਇਸ ਤਰ੍ਹਾਂ ਦਾ ਅਚਾਨਕ ਪੈਸਾ ਆਇਆ ਜਾਂ ਉਹਨਾਂ ਦੀ ਤਨਖਾਹ ਵਾਲੇ ਹਿਸਾਬ। ਜਿਹੜਾ ਬਿਜ਼ਨਸ ਮਾਈਂਡ ਬੰਦਾ ਵਾ ਨਾ, ਉਹ ਨਹੀਂ ਕਦੇ ਵੀ ਇਸ ਤਰ੍ਹਾਂ ਪੈਸਾ ਲਾਉਂਦਾ ਹੈ ਬਿਜ਼ਨਸ ਵਾਲਾ। ਹੈ ਪੁਰਾਣਾ ਲਾ ਦਿੰਦਾ ਨਹੀਂ ਯਾਰ, ਜਿਹੜਾ ਬੰਦਾ ਕਾਰੋਬਾਰ ਤੇ ਯਕੀਨ ਰੱਖਦਾ ਨਾ, ਉਹ ਕਦੇ ਨਾ ਡਬਲ, ਜਿਹੜਾ ਨਾ ਡਬਲ, ਜਿੱਥੇ ਲਫ਼ਜ਼ ਡਬਲ ਇਸਤੇਮਾਲ ਹੋ ਜਾਵੇ ਨਾ ਬੰਦੇ ਦੇ, ਨਹੀਂ ਉਹ ਜੁਆਰੀ ਆ। ਮੈਂ ਕਾਰੋਬਾਰੀ ਤੇ ਜੁਆਰੀ ਦਾ ਫਰਕ ਹੁੰਦਾ ਵਾ। ਕਾਰੋਬਾਰੀ ਬੰਦਾ ਜਿਹੜਾ ਵਾ ਨਾ, ਉਹਨੂੰ ਪਤਾ ਵਾ ਯਾਰ ਇਹ ਮੁਮਕਿਨਾਤ ਚ ਨਹੀਂ ਹੈ, ਇਹ ਜੁਆਰੀ ਮੈਂਟੈਲਿਟੀ ਹੁੰਦੀ ਆ। ਨਹੀਂ ਮੁਮਕਿਨਾਤ ਵਾਲੀ ਜਿਹੜੀ ਗੱਲ ਆ ਵੀ ਹਜ਼ਾਰਾਂ ਬੰਦਿਆਂ ਨੇ ਲਏ ਵੀ ਤਾਂ ਹੈ। ਉਹ ਯਾਰ 8 ਮਹੀਨੇ ਹੋ ਗਏ। ਯਾਰ ਮੇਰੀ ਗੱਲ ਸੁਣਨਾ, ਵੀ ਜਿਸ ਤਰ੍ਹਾਂ ਉਹ ਤੂੰ ਤਾਂ ਉਹ ਗੱਲ ਕਰ ਰਿਹਾ ਵੀ ਕਹਿੰਦਾ ਕਈ 100 ਚਿੜੀਆਂ ਇੱਥੋਂ ਬਗੈਰ ਫਸੇ ਵੀ ਤਾਂ ਨਿਕਲ ਗਈਆਂ। ਉਹ 100 ਨਿਕਲ ਗਈਆਂ, 1000 ਫੜੀਆਂ ਗਈਆਂ। ਹੈ ਉਹ ਤਾਂ ਇੱਕ ਟਰੈਪ ਹੁੰਦਾ ਯਾਰ। ਜਿਸ ਤਰ੍ਹਾਂ ਕੀ ਕਰਦੇ ਆ ਕਿ ਬੰਦੇ ਨੂੰ ਨਾ, ਤੂੰ 100 ਰੁਪਈਆ ਮੈਨੂੰ ਫੜਾਇਆ, ਮੈਂ ਤੈਨੂੰ 200 ਰੁਪਈਆ ਅਗਲੇ ਦਿਨ ਫੜਾਤਾ। ਫਿਰ ਅਗਲੇ ਦਿਨ ਤੂੰ ਕਹਿ ਵੀ ਯਾਰ ਇਹ ਤਾਂ ਠੀਕ ਆ, ਤੂੰ 500 ਫੜਾਤਾ, ਮੈਂ ਤੈਨੂੰ 1000 ਫੜਾਤਾ। ਜਦੋਂ ਤੈਨੂੰ ਮੈਨੂੰ 10,000 ਫੜਾਏਗਾ ਨਾ, ਮੈਂ ਉਦੋਂ ਗਾਇਬ ਹੋਣਾ। ਜਾਂ ਜਦੋਂ ਬੰਦਿਆਂ ਦੀ ਤਾਦਾਦ ਵੱਧ ਗਈ, ਬੰਦਿਆਂ ਦੀ ਤਾਦਾਦ ਵੱਧ ਗਈ, ਉਹੀ ਇਹੀ ਦੇਖੋ ਨਾ, ਇੱਕ ਬੰਦਾ 5 ਬੰਦੇ ਲਿਆਂਦਾ ਰਾਣਾ, ਉਹਨਾਂ ਨੂੰ ਤਾਂ ਉਹ ਕਹਾਣੀ ਬੜੀ ਦੂਰ ਜਾਂਦੀ ਆ ਤੇ ਬੜਾ ਇਹ ਲੰਬਾ ਚੌੜਾ ਕੰਮ। ਬਸ ਇਹਦਾ ਸਿੱਧਾ ਜਿਹਾ ਹੱਲ ਇੱਕੋ ਹੀ ਹੈ ਕਿ ਲਾਲਚ ਆ ਨਾ ਜਿਹੜਾ, ਉਹਦੇ ਤੋਂ ਬਚਣਾ ਚਾਹੀਦਾ। ਤੇ ਜਿਹੜੇ ਅਸਲ ਜੈਨੂਇਨ ਕੰਮ ਟਰਸਟਡ ਜਗ੍ਹਾ ਦੇ ਨਾ, ਇਤਮਾਦ ਵਾਲੀ ਜਗ੍ਹਾ ਤੇ ਪੈਸਾ ਦੇ, ਤੇ ਪੈਸਾ ਵੀ ਰਾਣਾ ਸਾਹਿਬ ਇੰਜ ਲਾਣਾ ਚਾਹੀਦਾ ਵੀ ਜਿੱਥੇ ਤੱਕ ਤਾਂ ਆਪਣੀ ਰੋਟੀ ਪੂਰੀ ਹੋ ਰਹੀ ਹੈ ਨਾ, ਆ ਲੈਣ ਲੱਗੀ ਹੋਈ ਆ ਵੀ ਆ 50 ਤੋਂ 60,000 ਜਾਂ 70,000 ਰੁਪਈਆ ਇਹ ਮੇਰਾ ਆਪਣਾ ਘਰ ਦਾ ਹੋਆ, ਇਹਦੇ ਤੋਂ ਮੇਰੇ ਕੋਲ 50,000 ਵੱਧ ਗਿਆ, 20 ਵੱਧ ਗਿਆ, ਉਹ ਪੈਸੇ ਕਿਧਰੇ ਇਨਵੈਸਟ ਕਰਨੇ ਚਾਹੀਦੇ। ਮੈਨੂੰ ਤੇਰੀ ਇਸ ਗੱਲ ਇਨਵੈਸਟ ਕਰੋ, ਇਨਵੈਸਟ ਬਾਕੀ ਜਿਹੜਾ ਨਾ ਇਸ ਤਰ੍ਹਾਂ ਵੀ ਦੇਖੋ, ਤੁਹਾਡੇ ਕੋਲ ਭਾਵੇਂ ਅਰਬਾਂ ਰੁਪਈਆ ਵਾ, ਤੁਸੀਂ ਉਹਨਾਂ ਨੂੰ ਗਟਰ ਵਿੱਚ ਤਾਂ ਨਹੀਂ ਨਾ ਸਿੱਟਣਾ ਵੀ ਇਹ ਮੇਰੇ ਕੋਲ ਬਹੁਤ ਪੈਸੇ ਆ ਵੀ ਮੇਰੀ ਜ਼ਰੂਰੀਅਤ। ਵੀ ਪੈਸਾ ਤਾਂ ਜਿਹੜਾ ਵਾ ਨਾ ਕਿਸੇ ਜਗ੍ਹਾ ਤੇ ਹੀ ਲੱਗਣਾ। ਇਹ ਤਾਂ ਜਿਹੜਾ ਇਸ ਤਰ੍ਹਾਂ ਗੰਦੀ ਨਾਲੀ ਸਿੱਟ ਦਿੱਤਾ, ਗਟਰ ਹੀ ਸਿੱਟ ਦਿੱਤਾ, ਜਿਹਦਾ ਕੋਈ ਪਤਾ ਹੀ ਨਹੀਂ ਹੈ। ਤੇ ਇਹ ਫਿਰ ਜ਼ਿਆਦਾਤਰ ਅਨਪੜ੍ਹ ਤਬਕਾ, ਗਰੀਬ ਤਬਕਾ ਹੈ, ਔਰ ਇਹਦੇ ਚ ਫਸਦਾ ਵਾ। ਔਰ ਬਹੁਤ ਸਾਰੇ ਫਿਰ ਉਹਨਾਂ ਨੂੰ ਨਾ ਸਾਲ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਵਾ ਬਗੈਰ ਤਨਖਾਹ ਤੋਂ। ਫਿਰ ਹੋਰ ਕ੍ਰਾਈਮ ਹੁੰਦੇ ਆ, ਬੜੇ ਮਸਾਇਲ ਹੁੰਦੇ ਆ, ਬਿਮਾਰੀਆਂ ਹੁੰਦੀਆਂ। ਅੱਛਾ ਰਾਣਾ ਸਾਹਿਬ, ਤੁਸੀਂ ਜਿਹੜੀ ਕਿਸੇ ਵੀ ਮੁਲਕ ਦੀ, ਜਿੱਦਾਂ ਸਾਡੀ ਪਾਕਿਸਤਾਨ, ਜਿੱਦਾਂ ਸਾਡੀ ਸਟਾਕ ਐਕਸਚੇਂਜ ਆ ਹੈ ਵੀ PSX, ਵੀ ਤੁਸੀਂ ਹੋਰ ਜਿਹੜੀਆਂ ਕਿਸੇ ਵੀ ਮੁਲਕ ਦੀ ਹੈ ਤੁਸੀਂ ਵੀ ਉਹਦੇ ਵਿੱਚ ਬੰਦਾ ਕਾਰੋਬਾਰ ਕਰੇ ਤਾਂ ਸੇਫ ਨਹੀਂ? ਹਾਂ, ਉਹਦੇ ਚ ਤਾਂ ਦੇਖੋ ਨਾ, ਉਹਦੇ ਚ ਤਾਂ ਸਿਰਫ ਉਹਦੇ ਚ ਫਰਾਡ ਦਾ ਨਹੀਂ ਹੁੰਦਾ ਹੈ। ਉਹਦੇ ਚ ਸਿਰਫ ਇਹੀ ਹੁੰਦਾ ਕਿ ਤੁਸੀਂ ਕਿਸੇ ਐਸੀ ਕੰਪਨੀ ਚ ਲਾਤੇ ਜਿਹੜੀ ਕੰਪਨੀ ਬਹਿ ਗਈ ਹੈ, ਉਹਦੇ ਚ ਹਜ਼ਾਰਾਂ ਚ ਕੋਈ ਇੱਕ ਚਾਂਸ। ਹਾਂ, ਉਹਦੇ ਚ ਦੇਖੋ, ਫਿਰ ਉਹਦੇ ਚ ਕੋਈ ਏਰੀ ਐਸੇ ਕੁਝ ਮਾਮਲਾਤ ਹੁੰਦੇ ਆ ਕਿ ਕਈ ਏਰੀ ਬੜੇ ਅੱਛੇ ਚ। ਹੁਣ ਅਮਰੀਕਾ ਚ ਨਾ 1929 ਚ ਇੱਕ ਬੜਾ ਤਕੜਾ ਯਾਨੀ ਕਿ ਬਹਰਾਨ ਆਇਆ ਸੀ। ਉਦੋਂ ਬੜੇ ਲੋਕੀ ਜਿਹੜੇ ਨਾ, ਯਾਨੀ ਕਿ ਜਿਹੜੇ ਥੰਬ ਸੀ, ਕਿੰਗ ਸੀ ਨਾ ਅਮਰੀਕਾ, ਜਿਹੜੇ ਇਨਵੈਸਟਰ ਸੀ, ਉਹ ਡੁੱਬ ਗਏ ਸੀ। 2008 ਚ ਜਿਹੜੀ ਹੈ ਨਾ ਸੂਰਤ-ਹਾਲ ਇਸ ਤਰ੍ਹਾਂ ਦੀ ਆਈ ਸੀ। ਫਿਰ ਕੁਛ ਅਸਲ ਚ ਇਸ ਤਰ੍ਹਾਂ ਦੇ ਕੰਮ ਅਗਰ ਫਰਜ਼ ਕੀਤਾ ਕਿ ਕੋਈ ਕੰਪਨੀ ਜਿਹੜੀ ਹੈ ਨਾ, ਉਹ ਪਹਿਲੇ ਤਾਂ ਉਹਨੂੰ ਕਾਮਯਾਬੀ ਹੋ ਰਹੀ ਆ, ਉਹ ਲਾ ਰਹੀ ਹੈ ਪੈਸਾ, ਬਾਅਦ ਚ ਕੋਈ ਐਸੇ ਪ੍ਰੋਜੈਕਟ ਚ ਫਸ ਗਈ ਹੈ ਜਿੱਥੇ ਕਿ ਉਹਨੂੰ ਨਹੀਂ ਹੈ। ਜਿਸ ਤਰ੍ਹਾਂ ਹੁਣ ਮਿਸਾਲ ਕਿ ਨੋਕੀਆ ਬੜੀ ਤਕੜੀ ਕੰਪਨੀ ਸੀ, ਕੋਡਕ ਬੜੀ ਤਕੜੀ ਕੰਪਨੀ ਸੀ ਹੈ, ਉਹਨਾਂ 'ਚ ਯਾਨੀ ਕਿ ਉਹਨਾਂ 'ਚ ਬਥੇਰੇ ਲੋਕ ਹੀ ਪੈਸਾ ਕਮਾ ਰਹੇ ਸੀ। ਲੇਕਿਨ ਜਦੋਂ ਫਿਰ ਐਸੇ ਬੰਦਿਆਂ ਯਾਨੀ ਕਿ ਜਦੋਂ ਉਹ ਮੌਜੂਦਾ ਜਦੀਦ ਦੌਰ ਦੀ ਟੈਕਨੋਲੋਜੀ ਨਹੀਂ ਫੜ ਸਕੀਆਂ, ਉਹ ਦਿਵਾਲੀਆ ਹੋ ਗਈਆਂ ਕੰਪਨੀਆਂ। ਉੱਥੇ ਵੀ ਉਸੇ ਬੰਦੇ ਨੇ ਮਾਰ ਖਾਣੀ ਹੈ ਨਾ ਵੀ ਜੇ ਥੱਲੇ ਜਾਂਦਾ ਪੈਸਾ ਦੇਖ ਕੇ ਆਪਣੇ ਸ਼ੇਅਰ ਨਹੀਂ ਸੇਲ ਕਰਦਾ। ਲੇਕਿਨ ਉਹਦੇ ਵਿੱਚ ਇਹ ਹੈ ਆ ਵੀ ਬੰਦਾ ਆਪਣੇ ਉਹਦੇ ਵਿੱਚ ਰਹਿੰਦਾ। ਨੁਕਸਾਨ ਦੇਖੋ ਨਾ, ਕੋਈ ਵੀ ਕਿਸੇ ਵੀ ਯਾਰ ਦੇਖੋ ਮੇਰੀ ਗੱਲ ਸੁਣੋ, ਬਿਜ਼ਨਸ ਆ, ਬਿਜ਼ਨਸ ਘਾਟਾ ਵਾਧਾ ਹੋ ਸਕਦਾ, ਲੇਕਿਨ ਇਹ ਤਾਂ ਦੱਸੋ ਕਿ ਫਰਾਡ ਤੇ ਬਿਜ਼ਨਸ ਤਾਂ ਬਿਲਕੁਲ ਦੋ ਅਲੱਗ ਚੀਜ਼ਾਂ ਵਾ। ਇਹ ਤਾਂ ਫਰਾਡ ਆ। ਇੱਥੇ ਅਗਰ ਤੁਸੀਂ ਸ਼ੁਰੂ ਚ ਲੈ ਵੀ ਲਏ ਨਾ, ਇਹਦੇ ਚ ਵੀ ਯਾਨੀ ਕਿ ਤੁਸੀਂ ਇਹਦੇ ਚ ਤੁਸੀਂ ਕੋਈ ਉਹ ਨਹੀਂ ਹੈ, ਕੋਈ ਤੁਸੀਂ ਕਾਰੋਬਾਰ ਚੋਂ ਨਹੀਂ ਕਮਾਏ ਹੈ।
ਤੁਸੀਂ ਇੱਕ ਫਰਾਡ ਦਾ ਹਿੱਸੇ ਸੀ, ਤੁਸੀਂ ਬਚ ਗਏ। ਜੂਆ ਸੀ ਇੱਕ ਕਿਸਮ ਦਾ, ਤੁਸੀਂ ਜਿੱਤਣ ਵਾਲੀ ਚ ਹੋ ਗਏ ਆ, ਉਹ ਦੂਸਰੇ ਹਾਰਨ ਵਾਲੀ ਚ ਹੋ ਗਏ। ਇਹ ਦੇਖੋ ਇਹ ਚਲੋ ਇਹ ਜੂਆ, ਇਹ ਤਾਂ ਕੁਝ ਲੋਕ ਜੀ ਇਸ ਗੱਲ ਨੂੰ ਜੂਆ ਕੋਈ ਨਹੀਂ ਕਹਿੰਦੇ, ਉਹ ਕਹਿੰਦੇ ਸਾਡਾ ਬਿਜ਼ਨਸ ਹੀ ਹੈ, ਕਹਿੰਦੇ ਜੀ ਅੱਗੇ ਬਿਜ਼ਨਸ ਕਰ ਰਹੇ ਹੁੰਦੇ ਆ, ਤੁਹਾਨੂੰ ਬਿਜ਼ਨਸ ਚ ਦੁਨੀਆ ਚ ਦੇਖੋ ਮੇਰੀ ਗੱਲ ਸੁਣੋ, ਕੋਈ ਬਿਜ਼ਨਸ ਐਸਾ ਡਬਲ ਪੈਸੇ ਨਹੀਂ ਕਰਦਾ, ਐਸੇ ਨਹੀਂ। ਦੇਖੋ ਨਾ ਡਬਲ ਵਾਲੇ ਮਤਲਬ ਦਾ, ਡਬਲ ਦਾ ਕੀ ਹੁੰਦਾ ਵਾ, ਦੇਖੋ 2 4 8 16 16 32 64, ਅਗਰ 2 ਮਹੀਨੇ ਬਾਅਦ ਵੀ ਡਬਲ ਹੋਣ ਤੇ 64 ਰੁਪਈਏ ਦਾ 64 ਬਣਦਾ। ਕੋਈ ਦੁਨੀਆ ਦੀ ਇੰਡਸਟਰੀ ਨਹੀਂ ਹੈ ਜਿਹਦੇ ਚ 1 ਰੁਪਈਏ ਦਾ 64 ਜਿਹੜਾ ਬਣਨ, ਕੋਈ ਕਾਰੋਬਾਰ ਨਹੀਂ 1 ਰੁਪਈਏ ਦਾ ਜਿਹੜਾ 64 ਬਣਾਏ। ਇਹ ਫਿਜ਼ੀਬਲ ਹੀ ਨਹੀਂ ਹੈ ਯਾਰ। ਹਾਂ ਅੱਛਾ, ਹਾਂ ਨਹੀਂ ਸਹੀ ਗੱਲ। ਅੱਛਾ ਹੋਰ ਇੱਕ ਸੁਣ ਲਓ ਤੁਸੀਂ ਗੱਲ, ਹੁਣ ਪਤਾ ਕੀ ਹੈ ਜੀ, ਹੁਣ ਉਹ ਬੰਦੇ ਉਹਨਾਂ ਨੂੰ ਇਹ ਉਹਨਾਂ ਨੂੰ ਵੀ ਪਤਾ ਵੀ ਬੰਦੇ ਪਰੇਸ਼ਾਨ ਹੋ ਜਾਂਦੇ ਆ, ਵੀ ਹੋ ਸਕਦਾ ਬੰਦਿਆਂ ਨੂੰ ਮਸਲਾ ਬਣ ਜੇ ਕੋਈ ਹੈ, ਫਿਰ ਉਹ ਕਹਿਣਗੇ ਵੀ ਐਪ ਅਸੀਂ ਬੰਦ ਨਹੀਂ ਕੀਤੀ ਹੈ, ਹਾਂ ਸਿਰਫ ਵਿਡਰਾਲ ਬੰਦ ਕੀਤਾ, ਵਿਡਰਾਲ ਬੰਦ ਕੀਤਾ, ਤੁਹਾਨੂੰ ਪੈਸੇ ਡਬਲ ਭੇਜ ਤੇ ਪੈਸੇ ਡਬਲ ਸ਼ੋ ਹੋ ਰਹੇ ਆ। ਹਾਂ ਜੇ ਤੁਹਾਡਾ 2 ਲੱਖ ਸੀ ਨਾ 4 ਸ਼ੋ ਹੋ ਰਿਹਾ, ਉਹ ਫਿਰ ਕਹਿੰਦੇ ਆ ਵੀ ਤੁਹਾਨੂੰ ਜਿਹੜਾ ਨਾ ਜੀ ਇਹ 8 ਦਿਨਾਂ ਤੋਂ ਬਾਅਦ ਅਸੀਂ ਇਹ ਆਪਣੇ ਪੈਸੇ ਕੱਢ ਲੈਣੇ ਆ, ਤੁਹਾਡੇ ਜਿਹੜੇ ਤੁਹਾਡੇ ਬਣਨੇ ਆ ਨਾ ਇਹ ਤੁਹਾਡੇ ਵਿਡਰਾਲ ਸ਼ੋ। ਫਿਰ ਇਹਨਾਂ ਨੇ ਕੀ ਕਰਨਾ ਹੁਣ ਇਹਨਾਂ ਨੇ ਕੀ ਕਰਨਾ, ਹੁਣ ਇਹਨਾਂ ਨੇ ਕਹਿਣਾ ਵੀ ਕੋਈ 5% ਜਾਂ 10% ਜਿਹੜੇ ਤੁਹਾਡੇ ਪੈਸੇ ਵਿੱਚ ਹੈਗੇ ਆ ਉਹ ਜਮ੍ਹਾਂ ਕਰਾਓ ਤੇ ਤੁਸੀਂ ਆਪਣਾ ਉਹ ਕਢਾ ਲਓ, ਹੋਰ ਪੈਸੇ ਲੈ ਕੇ ਜਾਣਗੇ। ਇਹ ਜਿਹੜੀ ਟ੍ਰੇਜਰ NFT ਸੀ, ਮੇਰਾ ਖਿਆਲ NFT ਹੋਈ ਸੀਗੀ, ਵੀ ਉਹਨੇ ਵੀ ਇੰਜ ਕੀਤਾ ਸੀਗਾ। ਹੋਰ ਜਿਹੜੀਆਂ ਕੋਈ ਐਪਸ ਇਦਾਂ ਦੀਆਂ ਹੈਗੀਆਂ ਉਹ ਵੀ ਇੰਜ ਕਰਦੀਆਂ। ਪਰ ਰਾਣਾ ਸਾਹਿਬ ਗੱਲ ਇਹ ਹੈਗੀ, ਤੁਹਾਡੀ ਗੱਲ ਠੀਕ ਆ, ਮੈਂ ਇਹ ਗੱਲ ਮੰਨਦਾ ਵੀ ਬਚਣਾ ਚਾਹੀਦਾ। ਬੜਾ ਔਖਾ ਪੈਸਾ ਕਮਾਇਆ ਜਾਂਦਾ, ਆਪਣਾ ਡੰਗਰ ਵੇਚ ਦੇਣਾ, ਸੋਨਾ ਵੇਚ ਦੇਣਾ, ਆਪਣੇ ਕਿਸੇ ਨੇ ਕਾਰ ਲੈ ਲਈ, ਉਹ ਕਾਰ ਦੇਖ ਕੇ ਉਹਦੀ ਕਾਰ ਦੇਖ ਕੇ ਫਿਰ ਕਈ ਬੰਦੇ ਕੀ ਕਰਦੇ ਆ, ਉਹਨਾਂ ਨੇ ਉਧਾਰ ਲੈ ਲਈ, 4 ਲੱਖ ਵਾਲਾ ਡੰਗਰ ਨਾ 7 ਲੱਖ ਦਾ ਲੈ ਲਿਆ, ਉਹ ਡੰਗਰ 4 ਲੱਖ ਦਾ ਵੇਚ ਕੇ ਹੈ ਉਧਰ ਕਹਿੰਦਾ ਹੁਣ 7 ਲੱਖ ਦਾ ਮਕਰੂ ਹੋ ਜਾ, 7 ਲੱਖ ਦਾ। ਸਹੀ ਗੱਲ ਆ ਬਹਰਾਲ ਜੀ, ਬੜਾ ਦੁੱਖ ਤੇ ਤਕਲੀਫ ਹੋਈ ਸੀ ਵੀ ਸਾਡੇ ਸ਼ਹਿਰ ਦੀ ਕੀ, ਇਹ ਤਾਂ ਬਹੁਤ ਜਗ੍ਹਾ ਹੋਣੀ। ਅਸਲ 'ਚ ਮੇਰਾ ਤਾਂ ਗੱਲ ਕਰਨ ਦਾ ਮਕਸਦ ਇਹੀ ਆ ਸਿਰਫ ਵੀ ਨਾ ਤਾਂ ਤਹਿਕੀਕਾਤੀ ਅਸੀਂ ਅਦਾਰੇ ਆ ਨਾ ਵੜਨ, ਲੇਕਿਨ ਇਹ ਹੈ ਕਿ ਅੱਗੇ ਤੋਂ ਯਾਰ ਨਾ ਬਚੋ ਜਿੰਨੇ ਵੀ ਸਾਡੇ ਤੇ 2000 ਬੰਦਾ ਸੁਣਦਾ, 2500 ਸੁਣਦਾ, 3000 ਸੁਣਦਾ, ਕਹਿੰਦੇ ਕੋਈ ਅਗਰ ਕਿਸੇ ਦਾ ਵੀ ਭਲਾ ਹੁੰਦਾ ਨਾ ਬਸ ਉਹਦਾ ਭਲਾ। ਉਹ ਜਿਵੇਂ ਕਿਹੜਾ ਉਹ ਢਿੱਲੋਂ ਨੀ, ਉਹਦੇ ਵਿੱਚ ਆਪਣਾ ਪੰਜਾਬੀ ਫਿਲਮ ਇੰਡਸਟਰੀ ਦਾ ਮੈਨੂੰ ਨਾਮ ਭੁੱਲਿਆ ਖੜਾ, ਬਿੰਨੀ ਢਿੱਲੂ ਹੈਗਾ ਨਾ, ਉਹ ਬਿੰਨੀ ਢਿੱਲੂ, ਉਹ ਕਹਿੰਦੇ ਹੁੰਦੇ ਬਚੋ ਮੇਰੇ ਤੋਂ, ਬਚੋ ਮੈਂ ਬੜੇ ਕੱਬੇ ਸੁਭਾਅ ਦਾ। ਇਹ ਆਪਾਂ ਬਹੁਤ ਕੱਬੇ ਸੁਭਾਅ ਦੀਆਂ ਬਾਈ ਹੁੰਦੀਆਂ, ਇਹਨਾਂ ਤੋਂ ਬਚੋ ਜਿੰਨਾ ਤੁਸੀਂ ਬਚ ਸਕਦੇ ਆ। ਤੇ ਬਾਕੀ ਬਸ ਇਹੀ ਸੀਗਾ ਜੀ ਅੱਜ ਦੀ ਗੱਲਬਾਤ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਨੀ ਸੀਗੀ, ਵੀ ਕੱਲ ਦਾ ਸਾਡੇ ਇੱਥੇ ਤਹਿਸੀਲ ਦੇ ਵਿੱਚ ਰੌਲਾ ਪਿਆ ਹੋਇਆ ਸੀਗਾ ਤੇ ਬੜੇ ਬੰਦੇ ਤਕਲੀਫ ਦੇ ਵਿੱਚ ਦੇਖੇ ਤੇ ਆਪਣੇ ਆਪ ਨੂੰ ਵੀ ਤਕਲੀਫ ਹੋਈ ਵੀ ਜਿੰਨੇ ਭਰਾਵਾਂ ਦੇ ਵੀ ਪੈਸੇ ਭਾਈ ਇਦਾਂ ਚਲੇ ਜਾਂਦੇ ਆ। ਇਹ ਭਾਵੇਂ ਕਿਸੇ ਵੀ ਹਾਲਤ 'ਚ ਗਏ, ਪੈਸੇ ਤਾਂ ਉਹਨਾਂ ਦੇ ਗਏ ਨਾ, ਤਕਲੀਫ ਹੋਈ ਦਿਲੀ ਤੌਰ ਤੇ ਮੈਨੂੰ। ਇਸ ਵਾਸਤੇ ਅਸੀਂ ਕਿਹਾ ਯਾਰ ਇਹ ਪੈਗਾਮ ਜਿਹੜਾ ਬਹੁਤ ਸਾਰੇ ਲੋਕ ਜਿਹੜੇ YouTube ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਸਕੈਮ ਡਿਕਲੇਅਰ ਕਰਕੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ। ਇਹ ਜਿਹੜਾ ਬੰਦਾ ਕਿਸੇ ਨੂੰ ਆਪਣੇ ਥੱਲੇ ਲਾਂਦਾ ਨਾ ਰਾਣਾ ਸਾਹਿਬ, ਜਦੋਂ ਇਸ ਦੇ ਵਿੱਚ ਉਹਨੂੰ ਇਹ ਗੱਲ ਕਰਦਾ ਵੀ ਤੂੰ ਹੁਣ ਪੈਸੇ ਜਮ੍ਹਾਂ ਕਰਾਣੇ ਆ ਨਾ, ਇਹਦਾ ਕੋਈ ਪਤਾ ਨਹੀਂ 5 ਮਿੰਟਾਂ ਬਾਅਦ ਭੱਜਦੇ। ਇਹ ਪਤਾ ਹੁੰਦਾ, ਇਹਦੇ 'ਚ ਇਹ ਕੋਈ ਨਹੀਂ ਹੈਗਾ ਵੀ ਕਿਸੇ ਨੂੰ ਇਹ ਇਲਮ ਨਹੀਂ ਸੀ ਵੀ ਇਹ ਭੱਜਣੀ ਸੀ, ਇਹ ਸਾਰਿਆਂ ਨੂੰ ਪਤਾ ਹੁੰਦਾ ਵੀ ਇਹ ਭੱਜ ਜਾਣੀ ਆ। ਪਰ ਇਹ ਸਾਰਿਆਂ ਨੂੰ ਇਹ ਹੁੰਦੀ ਆ ਵੀ ਸ਼ਾਇਦ ਅਸੀਂ ਇਹਦੇ ਵਿੱਚੋਂ ਜਿਹੜਾ ਨਾ ਉਸ ਫੰਦੀ ਦੇ ਵਿੱਚੋਂ ਨਿਕਲ ਜੀਏ, ਇਸ ਉਹਦੇ ਵਿੱਚ ਬੰਦੇ ਦੇ ਤੇ ਪੈਸੇ ਯਾਰ ਜਿਸ ਤਰ੍ਹਾਂ ਕੋਈ ਟੋਕਾ ਨਹੀਂ ਚੱਲ ਰਿਹਾ ਹੁੰਦਾ ਵੀ ਇੱਕ ਟੋਕਾ ਉੱਪਰ ਜਾਂਦਾ ਵੀ ਸ਼ਾਇਦ ਅਸੀਂ ਨਿਕਲ ਜਾਈਏ ਟੋਕੇ। ਹਾਂ ਬਸ ਉਦਾਂ ਹੀ ਜੀ, ਫਿਰ ਕਈ ਫਸ ਜਾਂਦੇ ਵਿਚਾਰੇ। ਚਲੋ ਜੀ ਖੈਰ, ਤੇ ਬਸ ਜੀ ਸ਼ਾਮਾਂ ਵੀ ਹੋ ਗਈਆਂ, ਇਸ ਵੇਲੇ ਅਸੀਂ ਬੈਠੇ ਸੀਗੇ ਆਪਣੇ ਡੇਰੇ, ਹਲ ਹੁਲ ਅਸੀਂ ਵਾਲੇ ਹੋਏ ਆ। ਮੈਂ ਅੱਜ 5 ਫਾਲਾ ਮਾਰਤਾ ਤੇ ਮਿਰਚਾਂ ਦੀ ਤਿਆਰੀ ਜਿਹੜੀ ਸ਼ੁਰੂ ਆ, ਉਹ ਤੁਹਾਨੂੰ ਵੀਡੀਓ ਵੀ ਹੁਣ ਜਿਹੜਾ ਮਿਰਚਾਂ ਦਾ ਅਸੀਂ ਹੈਗਾ ਜਿਹੜਾ ਕੰਮ ਕਰਨਾ ਆ, ਗਡਾਈ ਸਾਰੀ ਹਰ ਸ਼ੈ ਤੁਹਾਡੇ ਤੱਕ ਉਹ ਵੀ ਪਹੁੰਚਾਵਾਂਗੇ। ਤੇ ਕਰੰਟ ਦਾ ਇਸ਼ੂ ਸੀ, ਅਸੀਂ ਵੀ ਇਹਦੇ ਤੇ ਇਹ ਕਰੰਟ ਦੀ ਗੱਲ ਸੀ, ਸਾਡੇ ਇੱਥੇ ਦੀ ਗੱਲ ਸੀ, ਇੱਥੇ ਦੀ ਤਕਲੀਫ ਸੀ ਵੀ ਹੋਇਆ ਤਾਂ ਪੂਰੀ ਦੁਨੀਆ ਦੇ ਵਿੱਚ ਆ। ਤੇ ਪਰ ਇੱਥੋਂ ਜਿਹੜੇ ਬੰਦੇ ਸਾਡੇ ਵੀਰ ਭਰਾ ਸਾਡੇ ਲੱਗਦੇ ਜਾਣਦੇ ਵੀ ਅਸੀਂ, ਜਿਨ੍ਹਾਂ ਨਾਲ ਆਇਆ ਜਾਏ ਇਹ ਸਕੈਮ ਹੋ ਗਿਆ। ਤੇ ਬਾਕੀ ਜੀ ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।